ਬੜੀ ਗਹਿਰੀ ਸੀ ਨੌਂਦਰਬਾਜੀ ਲੈਣ ਦੇਣ ਸ਼ਾਦੀਆਂ ਤੇ ਆਉਣ ਜਾਣ ਬੜਾ ਬਿਹਤਰੀਨ ਸੀ ਉਦੋਂ। ਜਿਵੇਂ ਅੱਜ ਇੱਕ ਦੂਜੇ ਨੂੰ ਮੁਸਲਮਾਨ ਨਾਲ ਮੁਸਲਮਾਨ ਦਾ ਭਾਈ ਦਾ ਹੈ ਨਾ, ਉਦੋਂ ਵੀ ਐਵੇਂ ਸੀ, ਕੋਈ ਫਰਕ ਨਹੀਂ ਸੀ। ਨਾਂ ਸ਼ਰੀਫ ਆਂਦਾ ਸੀ ਨਾ, ਤੇ ਉਹ ਜਿਹੜੇ ਉਦੋਂ ਮਤਲਬ ਵਸੀਅਤ ਆਦਮੀ ਸੁਣੋ ਉਹਨਾਂ ਨੂੰ ਆਂਦੇ ਆ ਵੀ ਸਾਡੇ ਕੋਲ ਰਾਸ਼ਨ ਲੈ ਲਓ, ਤੁਹਾਡਾ ਮਾਹ ਰਮਜ਼ਾਨ ਆ ਗਿਆ, ਤੁਸੀਂ ਰੋਜ਼ੇ ਰੱਖਣੇ ਨੇ, ਕੋਈ ਈਦ ਆ ਗਈ, ਜਿਹੜੀ ਚੀਜ਼ ਦੀ ਕਮੀ ਹੈ ਉਹ ਸਾਡੇ ਕੋਲ ਲੈ ਲਓ, ਉਹ ਦਿੰਦੇ ਸ਼ਾਇਦ ਤੇ ਬਿਹਤਰੀਨ ਫੈਸਲੇ ਹੁੰਦੇ, ਸਹੀ ਫੈਸਲਾ ਕਰਦੇ ਸੀ। ਉਹਨੇ ਕੋਈ ਡੰਡੀ ਨਹੀਂ ਮਾਰੀ। ਇਹ ਕਾਫੀ ਅਰਸਾ ਮਤਲਬ 300 ਸਾਲ ਤੋਂ ਲੰਘ ਰਿਹਾ ਜਦੋਂ ਦਾ ਆਬਾਦ ਹੋਇਆ। ਉਸ ਵਕਤ ਦੀ ਹੁਕੂਮਤ ਨੇ ਅਲਾਟਮੈਂਟ ਕੀਤਾ ਸੀ, ਇੱਕ ਫੌਜੀ ਸੀਗੇ, ਇਹ ਫੌਜੀ ਜਰਨੈਲ ਸੀ, ਇਹ ਦੇਵਾ ਸਿੰਘ ਸੀ ਜਿਹੜਾ ਸਾਡੇ ਪਿੰਡ ਚੋਂ ਅਮਰ ਮਾਨ ਗਏ ਨੇ। ਸਾਡੇ ਮੁਸਲਮਾਨਾਂ ਨੇ ਦੇਵਾ ਸਿੰਘ ਆਏ ਨੇ, ਨਾ ਉਹਨਾਂ ਨੂੰ ਕੋਈ ਤਕਲੀਫ ਦਿੱਤੀ ਤੇ ਨਾ ਉਹਨਾਂ ਨੇ ਦਿੱਤੀ, ਬਲਕਿ ਉਹਨਾਂ ਨੇ ਜਾਣ ਦਾ ਅਫਸੋਸ ਕੀਤਾ ਸੀ ਜਦੋਂ ਉਹ ਗਏ ਨੇ ਇੱਥੋਂ, ਬਾ ਮਾਨ ਗਏ ਨੇ ਇੱਥੋਂ, ਬਿਲਕੁਲ ਪਹੁੰਚ ਗਏ ਨੇ। ਤੇ ਕਈ ਉਹਨਾਂ ਦੇ ਸਾਥ ਸੁਨੇਹਾ ਵੀ ਆਉਂਦੇ ਰਹੇ, ਅਸੀਂ ਖਰੀਅਤ ਨਾਲ ਪਹੁੰਚ ਗਏ। ਕਮੋਬੇ ਆਦਿ ਦੇ ਬੰਦੇ ਆਉਂਦੇ ਰਹੇ ਨੇ, ਹੰਸਰਾਜ ਪਟਵਾਰੀ ਦਾ ਪੋਤਰਾ ਇੱਥੇ ਆਇਆ ਹੈ, ਉਹ ਚੱਕਰ ਲਾ ਗਿਆ ਸੀ। ਸਰਦਾਰਾਂ ਵਿੱਚੋਂ ਜੱਟਾਂ ਦੇ ਬੰਦੇ ਵੀ 2-3 ਵਾਰੀ ਆਏ ਨੇ, ਫੌਜਾ ਸਿੰਘ ਦਰਿਆ ਦਿੱਤਾ ਉਹ ਵੀ ਆਏ।